ਵਿੱਚ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ 500 ਦੇ ਨੋਟਾਂ ਦੀ। ਵੈਸੇ ਤਾਂ ਖੀਸੇ ਖਾਲੀ ਨੇ ਲੋਕਾਂ ਦੇ, ਪਰ 500 ਦੇ ਨੋਟਾਂ ਨੇ ਐਸੀ ਚਰਚਾ ਛੇੜੀ ਹੈ ਕਿ ਮੁੱਕ ਨਹੀਂ ਰਹੇ। ਪਰ ਸ਼ਾਲਾ ਕੋਈ ਐਸਾ ਮੌਕਾ ਵੀ ਆਵੇ ਜਦੋਂ ਨਾ ਹੀ ਮੁੱਕਣ, ਤੁਹਾਡੇ ਕੋਲੇ ਵੀ ਨਾ ਮੁੱਕਣ, ਮੇਰੇ ਕੋਲੇ ਵੀ ਨਾ ਮੁੱਕਣ, ਕਿਸੇ ਕੋਲੇ ਵੀ ਨਾ ਮੁੱਕਣ, ਵਾਧੂ ਹੋਣ। ਸੀਵਰੇਜ ਦੇ ਵਿੱਚੋਂ ਮਿਲੇ ਕਹਿੰਦੇ 500 ਦੇ ਨੋਟ, ਤੇ ਪੁਲਿਸ ਧੋ ਕੇ ਲੈ ਗਈ ਨਾਲ। ਗੱਲ ਕਿਤੇ ਲੁਧਿਆਣੇ ਵਾਲੀ ਡਕੈਤੀ ਨਾਲ ਤਾਂ ਨਹੀਂ ਜਾ ਜੁੜਦੀ? ਬਿਲਕੁਲ ਪ੍ਰਵੀਨ ਜੀ, ਉਸੇ ਨਾਲ ਜੁੜਦੀ ਆ ਜੀ। ਲੁਧਿਆਣਾ ਜਿਹੜੀ ਡਕੈਤੀ ਆ, ਪੁਲਿਸ ਅਜੇ ਵੀ ਇਸ ਪਹਿਲੂ ਚ ਉਲਝੀ ਆ ਕਿ ਉਹ 6 ਕਰੋੜ 33 ਲੱਖ ਦੀ ਡਕੈਤੀ ਆ ਜਾਂ 8.5 ਕਰੋੜ ਦੀ ਡਕੈਤੀ ਆ। ਜੀ ਜੀ। ਕਿਉਂਕਿ ਸ਼ੁਰੂਆਤੀ ਤੌਰ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਤੇ ਡਕੈਤੀ ਹੋ ਗਈ, ਤਦ ਉਸ ਸੰਬੰਧਿਤ ਕੰਪਨੀ ਨੇ ਹਵਾਲਾ ਦਿੱਤਾ ਕਿ ਸਾਡੇ ਕੋਲ 11 ਕਰੋੜ 70 ਲੱਖ ਸੀ ਉਸ ਦਿਨ। ਆਪਾਂ ਕੱਲੇ ਗੱਲ ਕਰ ਰਹੇ ਸੀ ਕਿ ਜਿਹੜੀ ਧਿਰ ਨੇ ਡਕੈਤੀ ਮਾਰੀ ਆ, ਉਸ ਨੂੰ ਅੰਦਾਜ਼ਾ ਸੀ ਕਿ ਸ਼ੁੱਕਰਵਾਰ ਨੂੰ 11 ਕਰੋੜ ਰੁਪਈਆ ਹੁੰਦਾ ਹੈ। ਤੇ ਕਹਿੰਦੇ ਜਿਹੜੀ ਉਹ ਕੰਪਨੀ ਜਿਹੜੀ ATM ਚ ਪੈਸੇ ਪਾਉਣ ਲਈ ਇਹ ਕੰਮ ਕਰਦੀ ਹੈ, ਜਿਹਦੇ ਕੋਲੇ ਕੈਸ਼ ਪਹੁੰਚਦਾ ਹੈ, ਉਹਦੀ ਜਿਹੜੀ ਗੱਡੀ ਲੈ ਕੇ ਭੱਜੇ, ਸ਼ੰਕੇ ਸ਼ੋਭੇ ਉਸ ਗੱਡੀ ਤੋਂ ਹੀ ਪਏ ਅਸਲ ਦੇ ਵਿੱਚ ਕਿ ਉਸ ਗੱਡੀ ਦੇ ਵਿੱਚ ਇੱਕ ਲਾਈਟ ਹੁੰਦੀ ਆ ਪ੍ਰਵੀਨ ਜੀ, ਕਹਿੰਦੇ ਠੀਕ ਹੈ, ਫਲੈਕਸ ਲਾਈਟ, ਪਤਾ ਨਹੀਂ ਕਿਹੜੀ ਲਾਈਟ ਕਹਿੰਦੇ ਆ, ਕਹਿੰਦੇ ਉਹਦਾ ਸਿਰਫ ਕੰਟਰੋਲ ਜਾਂ ਕਿੱਥੋਂ ਚੱਲਣੀ ਹੈ, ਕਿਵੇਂ ਚੱਲਣੀ ਹੈ, ਡਰਾਈਵਰ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਜੀ। ਤੇ ਬਸ ਕਹਿੰਦੇ ਚਾਹੇ ਮੋਬਾਈਲ ਨਹੀਂ ਵਰਤਿਆ, ਚਾਹੇ ਕੋਈ ਸੰਪਰਕ ਨਹੀਂ ਵਰਤਿਆ, ਚਾਹੇ ਕਾਲੇ ਕੱਪੜੇ ਪਾ ਕੇ ਡਕੈਤੀ ਕੀਤੀ ਕਿ ਪਹਿਚਾਣ ਨਾ ਆਵੇ, ਜੇ ਕੈਮਰਿਆਂ 'ਚ ਵੀ ਆ ਜੀ, ਹੈ ਨਾ, ਸਾਰਾ ਕੁਝ ਸਹੀ ਸੀ। ਕਹਿੰਦੇ ਉਸ ਲਾਈਟ ਨੇ ਸ਼ੰਕੇ ਸ਼ੋਭੇ ਪੈਦਾ ਕਰ ਦਿੱਤੇ ਕਿ ਬਾਈ ਇਹਦੇ ਵਿੱਚ ਡਰਾਈਵਰ ਇਨਵੋਲਵ ਹੋਊਗਾ ਹੀ ਹੋਊਗਾ। ਤੇ ਜਦੋਂ ਉਹਨਾਂ ਨੇ ਡਰਾਈਵਰ ਦੇ, ਉਹਦੇ ਇਲਾਕੇ ਦੇ, ਉਹਦੇ ਘਰਾਂ ਦੇ ਆਲੇ ਦੁਆਲੇ ਨਜ਼ਰਸਾਨੀ ਰੱਖਣੀ ਸ਼ੁਰੂ ਕੀਤੀ ਤਾਂ 2 ਬੰਦੇ ਝਾੜੀਆਂ ਚੋਂ ਸ਼ੱਕ ਪੈ ਗਈ, ਤੇ ਪੁਲਿਸ ਨੇ ਜਦੋਂ ਫੜੇ ਕਹਿੰਦੇ ਨਹੀਂ, ਅਸੀਂ ਤਾਂ ਭੰਗ ਮਾਰਦੇ ਆ। ਤੇ ਜਦ ਨੇੜੇ ਜਾ ਕੇ ਦੇਖਿਆ, ਉਹਨਾਂ ਕੋਲ ਨੋਟਾਂ ਦਾ ਝੋਲਾ, ਉਹ ਝੋਲਾ ਚੱਕਣ ਆਏ ਸੀ ਜਿਹੜਾ ਉੱਥੇ ਲੁਕੋਇਆ ਸੀ ਉਹਨਾਂ ਨੇ। ਮਤਲਬ ਚੋਰੀ ਕਰਨ ਤੱਕ ਤਾਂ ਵਿਉਂਤ ਬਣਾਈ। ਆਪਾਂ ਕੱਲ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਬਕਾਇਦਾ ਇੱਕ ਵਿਉਂਤ ਘੜੀ ਸੀ, ਤੇ ਜਿਹਨੇ ਵੀ ਇਸ ਗੈਂਗ 'ਚ ਸ਼ਾਮਲ ਹੋਣਾ ਹੁੰਦਾ ਸੀ, ਜਿਹੜੀ ਉਹ ਡਾਕੂ ਹਸੀਨਾ, ਉਹ ਕਹਿੰਦੇ ਪਹਿਲਾਂ ਉਹਨੂੰ ਵੈਬ ਸੀਰੀਜ਼ ਦਿਖਾਉਂਦੀ ਸੀ, ਠੀਕ ਹੈ, ਤੇ ਇਸ ਲਈ ਕਿ ਵੈਬ ਸੀਰੀਜ਼ ਤੋਂ ਟ੍ਰੇਨਡ ਕਰਦੀ ਸੀ। ਉਹ ਇੱਥੇ ਤੱਕ ਦੀ ਤਾਂ ਤਿਆਰੀ ਕਰ ਲਈ ਕਿ ਪੈਸਾ ਲੁੱਟਣਾ, ਪਰ ਉਹ ਤੋਂ ਬਾਅਦ ਪੈਸਾ ਸਾਂਭਣਾ ਕਿਵੇਂ, ਖਪਾਉਣਾ ਕਿਵੇਂ, ਇਹ ਨਹੀਂ ਆਇਆ ਜੀ। ਅੰਮ੍ਰਿਤਸਰ ਦੇ ਵਿੱਚ ਇੱਕ ਬੰਦੇ ਨੇ ਨੋਟ ਦੀ ਬੋਰੀ ਲੁੱਟ ਲਈ, ਮੇਰੇ ਖਿਆਲ ਬੈਂਕ ਤੋਂ ਕੋਈ ਨੋਟ ਲੁੱਟੇ ਉਹਨੇ ਕਿਸੇ ਹਥਿਆਰ ਨਾਲ, ਤੇ ਫਿਰ ਉਹਨੂੰ ਸਮਝ ਨਾ ਆਵੇ ਕਿ ਹੁਣ ਮੈਂ ਲੈ ਕੇ ਕਿਵੇਂ ਜਾਣਾ। ਕਹਿੰਦਾ ਜੀ ਆਪਣੇ ਦੇਸ਼ ਚੱਲਿਆ ਮੈਂ, ਹੁਣ ਉਹ ਬਾਹਰਲਾ ਲੇਬਰ ਕਰਨ ਇੱਥੇ ਆਇਆ ਵਾ ਸੀਗਾ, ਤੇ ਉਹਨੂੰ ਰੇਲ ਗੱਡੀ ਚੋਂ ਪੈਸੇ ਲੈ ਕੇ ਜਾਣੇ ਸੀ, ਤੇ ਸਵੇਰੇ ਹੀ ਫਿਰ ਉਹਨੇ ਦਾਰੂ ਚੜਾ ਲਈ ਜੀ ਕਿ ਤਾਂ ਉਹਨੂੰ ਹੌਸਲਾ ਜਾ ਜਾਵੇ, ਹੈ ਨਾ। ਤੇ ਉਹ ਕਹਿੰਦੇ ਠੇਕੇ ਤੋਂ ਦਾਰੂ ਲੈ ਕੇ ਉੱਥੇ ਹੀ ਪੀ ਕੇ ਉਹਨੂੰ ਕਹਿੰਦਾ ਕਿੰਨੇ, ਉਹ ਕਹਿੰਦਾ ਜੀ 120 ਰੁਪਏ, ਕਹਿੰਦਾ ਨਾ ਚੱਕ 500 ਦਾ ਨੋਟ, ਠੀਕ ਹੈ। ਉਹ ਉੱਥੇ ਰੋਟੀ ਪਾਣੀ ਕੁਛ ਖਾ ਲਿਆ ਜੀ, ਉਹਨੂੰ ਵੀ ਉਹ ਕਹਿੰਦਾ ਜੀ ਨਹੀਂ ਜੀ 100 ਰੁਪਈਆ ਵੀ ਨਹੀਂ ਬਣਿਆ ਤੁਹਾਡਾ ਦਾ, ਕਹਿੰਦਾ ਨਾ ਚੱਕ 500 ਰੁਪਈਆ। ਰਿਕਸ਼ਾ ਕਰ ਲਿਆ, ਉਹ ਕਹਿੰਦਾ 30 ਰੁਪਈਏ, ਰੇਲਵੇ ਸਟੇਸ਼ਨ ਕਹਿੰਦਾ ਚੱਕ 500 ਰੁਪਈਆ। ਪਾਣੀ ਦੀ ਬੋਤਲ ਕਹਿੰਦਾ ਜੀ 20 ਰੁਪਈਏ, ਕਹਿੰਦਾ ਨਾ ਚੱਕ 500 ਰੁਪਈਆ। ਉਹ ਉੱਥੇ ਰੇਲਵੇ ਸਟੇਸ਼ਨ ਤੱਕ ਪਹੁੰਚਦੇ ਪੁਲਿਸ ਕੋਲ ਖਬਰ ਪਹੁੰਚ ਗਈ, ਬਾਈ ਇੱਕ ਬੰਦਾ 500 ਦੇ ਨੋਟ ਵੰਡਦਾ ਜਾਂਦਾ ਜੀ ਜੀ। ਤੇ ਜਦ ਉਹ ਗਿਆ ਸਟੇਸ਼ਨ ਤੇ, ਬੋਰੀ ਸਣੇ ਫੜ ਹੋ ਗਿਆ। ਸੋ ਇਸ ਲਈ ਚੋਰੀ ਕਰਨ ਤੋਂ ਬਾਅਦ ਨੋਟ ਸਾਹਮਣੇ ਕਿਵੇਂ ਨੇ, ਇਹ ਨਹੀਂ ਆਏ। ਇਸੇ ਵਰਤਾਰੇ 'ਚ ਕੋਈ ਝਾੜੀਆਂ 'ਚੋਂ ਮਿਲ ਗਏ, ਕੋਈ ਘਰ ਦੇ ਬਾਹਰ ਖੜੀ ਕਾਰ ਦੀ ਡਿੱਗੀ 'ਚੋਂ ਮਿਲ ਗਏ, ਹੈ ਨਾ, ਕੋਈ ਕਿਤੇ ਜਿਹਨੂੰ ਫੜਿਆ ਉਹਨੇ ਬਰਾਮਦ ਕਰਤੇ। ਪਰ ਆਹ 500 ਦੇ ਨੋਟ ਸੀਵਰੇਜ 'ਚੋਂ ਮਿਲੇ, ਕਮਾਲ ਸੀ। ਇਸ ਮਾਮਲੇ 'ਚ ਡਾਕੂ ਹਸੀਨਾ ਸੰਦੀਪ ਕੌਰ ਦੇ ਨਾਲ ਜਿਹੜਾ ਮਨੀ ਨਾਂ ਦਾ ਬੰਦਾ ਮੁੱਖ ਸਾਜ਼ਿਸ਼ ਘਾੜਾ ਦੇ ਵਿੱਚੋਂ ਸ਼ਾਮਲ ਸੀ, ਜਿਹਦੇ ਉੱਤੇ ਪੂਰੀ ਨਜ਼ਰ ਸੀ, ਉਸ ਬੰਦੇ ਨੂੰ ਉਹਦੀ ਮਤਲਬ ਕਿ ਬਰਾਮਦਗੀ ਉਹਦੇ ਹਵਾਲੇ ਨਾਲ ਕਿ ਦੱਸ ਭਾਈ ਕਿੱਥੇ ਕਿੱਥੇ ਲੁਕੋਇਆ। ਬਾਕੀ ਸਮਝ ਤਾਂ ਮਿਲ ਗਏ। ਉਹ ਤੋਂ 1.5 ਕਰੋੜ ਦੇ ਕਰੀਬ ਲੋਕ ਪੈਸਾ ਬਰਾਮਦ ਹੋਇਆ। ਕਰੋੜ ਪਹਿਲਾਂ ਬਰਾਮਦ ਹੋ ਗਿਆ ਸੀ। 50 ਲੱਖ ਉਹਨੇ ਸੀਵਰੇਜ ਦੇ ਵਿੱਚ ਇੱਟਾਂ ਨਾਲ ਬੰਨ ਕੇ 500 ਦੇ ਨੋਟ ਲਿਫਾਫੇ 'ਚ ਪਾ ਕੇ ਸੁੱਟਦੇ, ਤੇ ਉਹ ਅੰਦਰ ਪਾਣੀ ਵੜ ਗਿਆ ਉਹਨਾਂ 'ਚ ਸਾਰਾ ਕੁਝ। ਹੁਣ ਉਹ ਸੀਲ ਬੰਦ ਤਾਂ ਹੈ ਨਹੀਂ, ਉਹ ਪਾਊਚ ਜਿਹੜੇ ਆਉਂਦੇ ਨੇ ਉਹ ਤਾਂ ਹੈ ਨਹੀਂ ਸੀ। ਨੋਰਮਲ ਲਿਫਾਫੇ 'ਚ ਪਾ ਕੇ ਲਪੇਟ ਕੇ ਉਹਨੂੰ ਇੱਟ ਬੰਨ ਕੇ ਸੁੱਟਦੇ, ਉਦੋਂ ਪਾਣੀ ਅੰਦਰ ਚਲਾ ਗਿਆ ਸੀਵਰੇਜ ਦਾ ਗੰਦਾ। ਤੇ ਫਿਰ ਕਹਿੰਦੇ ਜੀ ਜਦੋਂ ਉਹਦੇ ਕਹੇ ਤੇ ਬਰਾਮਦ ਹੋਏ ਸੀਵਰੇਜ ਲਾਈਨਾਂ 'ਚੋਂ, ਪਾਈਪਾਂ 'ਚੋਂ ਨੋਟ, ਤੇ ਉਹ ਨੋਟਾਂ ਦੇ ਕਿਤੇ ਗੱਡੀ ਖੁੱਲ ਗਈ ਤੇ ਕਿਤੇ ਗੱਡੀਆਂ ਹੈਗੀਆਂ, ਤੇ ਫਿਰ ਉਹਨੇ ਪਾਈਪ ਲਾ ਕੇ ਧੋਏ ਨੋਟ ਪੁਲਿਸ ਨੇ, ਠੀਕ ਹੈ। ਧੋ ਕੇ ਫਿਰ ਉਹਨੂੰ ਜਾਲੀ ਤੇ ਰੱਖੇ ਤੇ ਝਾੜ ਝੂੜ ਕੇ ਫਿਰ ਉਹ ਬਰਾਮਦ ਕਰਕੇ ਲੈ ਕੇ ਗਏ। ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਇਹ ਸਾਰੀ ਕਾਰਵਾਈ ਨੂੰ ਚਲਾਉਣ ਦੇ ਲਈ ਹੁਣ ਤੱਕ ਬੰਦੇ ਜਿਹੜੇ 6 ਜਾਂ 7 ਫੜ ਲਏ। ਕੱਲ ਵੀ ਇੱਕ ਬੰਦਾ ਹੋਰ ਫੜਿਆ 25 ਲੱਖ, ਉਹ ਤੋਂ ਵੀ ਬਰਾਮਦ ਹੋ ਗਿਆ। ਅਜੇ ਡਾਕੂ ਹਸੀਨਾ ਤੇ ਉਹਦਾ ਘਰ ਵਾਲਾ ਫਰਾਰ ਨੇ, ਜਿਹਦੇ ਲਈ ਛਾਪੇਮਾਰੀ ਜਾਰੀ ਆ। ਤੇ 6 ਬੰਦੇ ਜਿਹੜੇ 7 ਬੰਦੇ ਫੜ ਲਏ, ਔਰ ਖਾਸੀ ਰਿਕਵਰੀ ਹੋ ਗਈ ਆ ਹੁਣ ਤੱਕ, ਮਤਲਬ, ਹੈ ਨਾ। ਤੇ ਇਸ ਸਭ ਦੇ ਦਰਮਿਆਨ ਪੁਲਿਸ ਕਹਿੰਦੀ ਜੀ ਸਾਡਾ 1 ਕਰੋੜ ਤੋਂ ਵੱਧ ਦਾ ਖਰਚਾ ਆ ਗਿਆ। ਉਹ ਅੱਛਾ,
ਹਾਂ, ਇਹ ਸਾਰੀ ਭੱਜ ਨੱਠ ਫੜੋ ਫੜਾਈ ਸਾਰਾ ਕੁਝ ਕਰਨ ਦਾ। ਤੇ ਕਹਿੰਦੇ ਅਸੀਂ ਡੀਜੀਪੀ ਨੂੰ ਪੁੱਛਿਆ ਕਿ ਕੰਪਨੀ ਤੋਂ ਵਸੂਲਣਾ ਹੈ, ਕਿ ਦੱਸੋ ਫਿਰ ਇਹਦਾ ਪ੍ਰਾਈਵੇਟ ਕੰਪਨੀ ਦਾ ਕੰਮ ਹੈ, ਅਸੀਂ ਤਾਂ ਕਰਤਾ ਉਹਨਾਂ ਦਾ ਕੰਮ, ਤਾਂ ਕੀ ਇਹ ਵਸੂਲੀ ਉਹਨਾਂ ਤੋਂ ਕਰਨੀ ਹੈ 1 ਕਰੋੜ ਦੀ ਸਰਕਾਰੀ ਖਜ਼ਾਨੇ 'ਚ ਕਹੀਏ ਉਹਨਾਂ ਨੂੰ ਜਮ੍ਹਾਂ ਕਰਾਉਣ ਲਈ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਕਿੱਧਰ ਨੂੰ ਜਾਂਦਾ। ਪਰ ਉਹ ਕਹਿੰਦੇ ਕਿ ਅਜੇ ਵੀ ਸਾਨੂੰ ਸ਼ੰਕੇ ਸ਼ੋਭੇ ਨੇ ਕਿ 6.33 ਕਰੋੜ ਦਾ ਹੀ ਮਾਮਲਾ ਹੈ, ਪਰ ਕੰਪਨੀ ਝੂਠ ਬੋਲਦੀ ਹੈ। ਜਿਹਨੇ ਪਹਿਲਾਂ ਸਾਨੂੰ ਕਿਹਾ ਸੀ ਕਿ ਹਾਂ ਇੰਨਾ ਕਿਹਾ ਜੀ, ਬਾਅਦ ਚੋਂ ਸ਼ਾਮ ਨੂੰ ਸਾਨੂੰ ਦੱਸਿਆ ਕਿ ਨਹੀਂ ਜੀ ਸਾਡੀ ਤਾਂ 8 ਕਰੋੜ 49 ਲੱਖ ਦੀ ਡਕੈਤੀ ਪਈ ਹੈ। ਸੋ ਇਸ ਲਈ ਕੀ ਉਹਨਾਂ ਨੇ ਕੁਝ ਆਪ ਤਾਂ ਨਹੀਂ ਵਿੱਚ ਸ਼ਾਮਲ ਕਰ ਲਿਆ, ਪੁਲਿਸ ਨੂੰ ਇਹ ਵੀ ਸ਼ੰਕੇ ਸ਼ੋਭੇ ਨੇ। ਸੋ ਬਿਲਕੁਲ ਜੀ 500 ਦੇ ਨੋਟ ਸੀਵਰੇਜ ਚੋਂ ਤਾਂ ਬਰਾਮਦ ਹੋ ਗਏ, ਪਰ ਅਜੇ ਪੂਰੀ ਬਰਾਮਦਗੀ ਵੀ ਬਾਕੀ ਹੈ ਤੇ ਅਜੇ ਡਾਕੂ ਸੀਨਾ ਸਣੇ ਮੁੱਖ ਸਾਜ਼ਿਸ਼ਕਰਤਾ ਤਾਂ ਗ੍ਰਿਫਤਾਰ ਕਰਨਾ ਵੀ ਬਾਕੀ ਹੈ। ਪਰ ਫਿਰ ਵੀ ਪੁਲਿਸ ਨੇ ਜਿੰਨੀ ਤੇਜ਼ੀ ਨਾਲ ਇਹ ਮਾਮਲੇ ਨੂੰ ਹੱਲ ਕੀਤਾ ਉਹਦੇ ਲਈ ਕਾਬਲੇ ਤਾਰੀਫ ਹੈ।